ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 16 ਜੁਲਾਈ ਦਿਨ ਹੈਗਾ ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਤਕਰੀਬਨ ਅਮਰੀਕਾ ਦੇ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ, ਵਾਸ਼ਿੰਗਟਨ, ਗੁਰਪਾਲ ਸੰਧੂ, ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਤਾਰਾ ਸਿੰਘ, ਮਰਾਹਰ, ਕਲੋਵਿਸ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਾ ਨਾਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੂਤਾ 209-277-0113। ਨਾਲ ਹੀ ਵੈਸਟ ਕੋਸਟ ਦੇ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਆਪਣੇ ਅੱਜ ਦੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਕਹਿੰਦੇ ਜਿਹੜੇ ਮੁੱਖ ਮੰਤਰੀ ਆ ਅਮਰਿੰਦਰ ਸਿੰਘ, ਉਹਨਾਂ ਨੇ ਕੇਂਦਰ ਸਰਕਾਰ ਦੀ ਕੀਤੀ ਆ ਹੁਣ ਸ਼ਲਾਘਾ ਕਰਨੀ ਆ। ਇਹਨਾਂ ਦਾ ਤੁਹਾਨੂੰ ਪਤਾ ਹੀ ਆ, ਆਂਦੇ ਹੁੰਦੇ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ, ਇਹਨਾਂ ਦੇ ਝਗੜੇ ਝੇੜੇ ਵੀ ਵੱਡੇ ਹੁੰਦੇ ਆ। ਜਾਂ ਪਿੱਛੇ ਜੇ ਯੂਪੀ ਦੀ ਖਬਰ ਆਪਾਂ ਕੀਤੀ ਤਾਂ ਸੀਗੀ ਕਿ ਇਹਨਾਂ ਦੇ ਜਿਹੜੇ ਜਵਾਈ ਭਾਈ ਆ ਉਹ ਕਿਸ ਤਰ੍ਹਾਂ ਉਲਝੇ ਫਿਰਦੇ ਆ, ਤੇ ਇਹਨਾਂ ਦੇ ਤਾਂ ਸਾਰੇ ਰਿਸ਼ਤੇਦਾਰ ਹੀ ਉਲਝੇ ਫਿਰਦੇ ਆ। ਇਹ ਸ਼ੁਕਰਾਨਾ ਇਹਨਾਂ ਨੂੰ ਕਰਨਾ ਚਾਹੀਦਾ ਕਿ ਇੰਨੀਆਂ ਉਲਝਣਾਂ ਦੇ ਬਾਵਜੂਦ ਸਾਰਾ ਕੁਛ ਸਮੂਥਲੀ ਚੱਲੀ ਜਾਂਦਾ। ਇੱਕ ਦੂਜੇ ਦੀ ਸਿਫਤ ਕਰਨੀ ਤੇ ਫਿਰ ਬਣਦੀ ਆ। ਖੈਰ ਦੇਖੋ, ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਬੈਠਾ, ਉੱਥੇ ਕਈ ਕਿਸਮ ਦੇ ਇੱਕ ਤਰ੍ਹਾਂ ਨਾਲ ਕਹੀਏ ਚੱਲਦੇ ਪਏ ਚਰਚੇ, ਵਿਚਾਰ ਚਰਚਾਵਾਂ ਹੁੰਦੀਆਂ ਪਈਆਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ। ਅੱਜ ਸਿਹਤ ਮੰਤਰੀ ਨੂੰ ਵੀ ਮਿਲੇ ਸੀਗੇ, ਜਿਹੜੇ ਕੇਂਦਰ ਦੇ ਸਿਹਤ ਮੰਤਰੀ ਆ। ਸਾਡੇ ਸਿਹਤ ਮੰਤਰੀ ਚੋਂ ਘੱਟ ਗਈ ਸਿਹਤ ਬਣਾ ਕੇ ਬਾਹਰ ਨਿਕਲਦੇ ਆ, ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਨੇ ਦੂਸਰਾ ਏਮਸ ਮੰਗ ਲਿਆ। ਹਾਲੇ ਇੱਕ ਏਮਸ ਬਣਿਆ ਨਹੀਂ, ਉਹ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਚੱਲਦਾ। ਬਾਦਲ ਕੇ ਕਹਿੰਦੇ ਆ ਕਿ ਇਹ ਬੰਨ ਨਹੀਂ ਦਿੰਦੇ। ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਬਾਦਲ ਕੀ ਆਪਦੀ ਕੋਠੀ ਪੈਂਦੀ ਹੋਵੇ, ਇੰਨੇ ਡਿੱਕੇ ਡਾਉਂਦੇ ਆ। ਦੂਸਰੇ ਪਾਸੇ ਇਹਨਾਂ ਨੇ ਹਾਲੇ ਜਿਹੜਾ ਇੱਕ ਏਮਸ ਪੂਰਾ ਨਹੀਂ ਹੋਇਆ, ਦੂਸਰਾ ਵੀ ਮੰਗ ਲਿਆ। ਕਹਿੰਦੇ ਇੱਕ ਹੋਰ ਦੇ ਦਿਓ ਸਾਨੂੰ। ਫਿਰ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ ਸ਼ਾਇਦ PGI ਦਾ ਸੈਟਲਾਈਟ ਸੈਂਟਰ ਮੰਗਿਆ ਵਾ। ਕਹਿੰਦੇ ਆ ਕਿ ਸਰਹੱਦੀ ਇਲਾਕੇ ਦਾ ਵਿਕਾਸ ਹੋਣਾ ਚਾਹੀਦਾ। ਉਹ ਵਧੀਆ ਗੱਲ ਕੀਤੀ ਆ। ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਬਾਰਡਰ ਦੇ ਏਰੀਏ ਨੂੰ ਮਿਲਣੀ ਚਾਹੀਦੀ ਆ। ਪਰ ਜੋ ਅੱਜ ਇਹਨਾਂ ਨੇ ਸਲੌਕ ਕੀਤੀ ਉਹਦੀ ਵੀ ਕਾਫੀ ਚਰਚਾ ਹੈ। ਕਹਿੰਦੇ ਆ ਕਿ ਕੇਂਦਰ ਸਰਕਾਰ ਨਾਲ ਕਦੇ ਵੀ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ। ਇਹ ਨਾਲ ਉਹਨਾਂ ਨੇ ਕਿਹਾ ਕਿ ਸੰਘੀ ਢਾਂਚੇ 'ਚ ਕੇਂਦਰ ਤੇ ਸੂਬਾ ਸਰਕਾਰ ਦੇ ਸੰਬੰਧ ਜਿਹੜੇ ਸੁਖਾਵੇਂ ਹੋਣੇ ਉਹ ਬੜੇ ਲਾਜ਼ਮੀ ਆ, ਤੇ ਪੰਜਾਬ ਦੇ ਹਿੱਤਾਂ ਲਈ ਕੇਂਦਰ 'ਚ ਕਿਸੇ ਵੀ ਸਰਕਾਰ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਸੋ ਇਹਨਾਂ ਨੇ ਕਿਹਾ ਕਿ ਸਾਡੇ ਤਾਲੁਕਾਤ ਜਿਹੜੇ ਉਹ ਚੰਗੇ ਆ। ਚਲੋ ਵਧੀਆ ਗੱਲ ਆ। ਪਰ ਜਿਸ ਤਰੀਕੇ ਦੇ ਨਾਲ ਇੱਕ ਚਰਚਾ ਹੋਰ ਚੱਲਦੀ ਪਈ ਸੀਗੀ ਕਿ ਪਰਮਾਣੂ ਊਰਜਾ ਯੂਨਿਟ ਜਿਹੜੀ ਆ ਉਹ ਇੱਥੇ ਸਥਾਪਿਤ ਕੀਤੀ ਜਾ ਸਕਦੀ ਆ ਪਟਿਆਲੇ ਦੇ ਵਿੱਚ ਜਾਂ ਬਠਿੰਡੇ ਦੇ ਵਿੱਚ, ਉਹਦੇ 'ਚ ਵੀ ਇਹਨਾਂ ਨੇ ਸਾਫ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਵਾਸਤੇ, ਕਹਿੰਦੇ ਕਿ ਮੈਂ ਕੀ ਕਰਨਾ ਪਰਮਾਣੂ ਬਿਜਲੀ ਘਰ, ਸਾਡੇ ਕੋਲ ਤਾਂ ਬਿਜਲੀ ਮੰਤਰੀ ਹੈ ਨੀਗਾ। ਸੋ ਹਾਸੇ ਭਾਣੇ 'ਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ, ਕਿਉਂਕਿ ਲੋਕ ਕਾਫੀ ਫਿਕਰਮੰਦ ਸਨ ਇਸ ਚੀਜ਼ ਨੂੰ ਲੈ ਕੇ ਕਿ ਕੋਈ ਪਰਮਾਣੂ ਬਿਜਲੀ ਘਰ ਇੱਥੇ ਸਥਾਪਿਤ ਨਾ ਕਰ ਦਿੱਤਾ ਜਾਵੇ, ਕਿਉਂਕਿ ਸਰਹੱਦੀ ਏਰੀਆ ਔਰ ਕੁਛ ਨੁਕਸਾਨ ਵੀ ਹੋਇਆ ਦੁਨੀਆ ਦੇ ਵਿੱਚ ਕਈ ਕਿਸਮ ਦੇ, ਇਹਨਾਂ ਚੀਜ਼ਾਂ ਦਾ ਡਰਾਵਾ ਹੈਗਾ। ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਇਸ ਤਰ੍ਹਾਂ ਦਾ ਕੋਈ ਵੀ ਹਾਲੇ ਮਨਸੂਬਾ ਨਹੀਂਗਾ। ਪਰ ਦੂਸਰੇ ਪਾਸੇ ਜਿਹੜੀ ਸਿਫਤ ਕੀਤੀ ਆ, ਪਹਿਲੀ ਦਫਾ ਕੀਤੀ ਇਹਨਾਂ ਨੇ, ਅੱਗੇ ਵੀ ਕੀਤੀ ਗਏ ਇਹਨਾਂ ਦੇ ਜਿਹੜੇ ਹੈਗੇ ਆ ਨਾ ਖਜ਼ਾਨਾ ਮੰਤਰੀ, ਉਹਨਾਂ ਨੇ ਵੀ ਇੱਕ ਵਾਰੀ ਕੀਤੀ ਸੀ। ਕਹਿੰਦੇ GST ਬਹੁਤ ਵਧੀਆ, ਤੇ ਮੁੜ ਕੇ ਇੰਨੀ ਘਟੀਆ ਲੱਗਣ ਲੱਗ ਪਈ ਕਿ ਫੇਰ ਪਾਣੀ ਪੀ ਪੀ ਕੇ ਭੰਨਦੇ ਸਨ। ਇਹ ਵੇਲੇ ਵੇਲੇ ਦੇ ਸਵਾਦ ਹੁੰਦੇ ਆ। ਖੈਰ ਹੁਣ ਪਤਾ ਨਹੀਂ ਕਿਹਦਾ ਇੱਕ ਇਹਨਾਂ ਦਾ ਇਤਫਾਕ ਬਣਿਆ, ਕਿਉਂਕਿ ਆ ਪਿੱਛੇ ਜੇ ਤੇ ਲਵ ਲੈਟਰ ਲਿਖਦੇ ਸੀ, ਕਦੇ 31,000 ਕਰੋੜ ਰੁਪਏ ਵਾਲਾ ਪਤਾ ਨਹੀਂ ਲੱਗਿਆ ਤੱਕ ਉਹ ਕਪਲਾ ਕਿ ਟਪਲਾ, ਉਹ ਹਾਲੇ ਤੱਕ ਕਿਸੇ ਤਨ ਪੱਤਰ ਨਹੀਂ ਲੱਗਿਆ। ਕਈ ਹੋਰ ਮੰਗਾਂ ਇਹਨਾਂ ਨੇ ਕੀਤੀਆਂ ਕਿ ਸਾਨੂੰ ਵਿਸ਼ੇਸ਼ ਪੈਕੇਜ ਦਿਓ, ਫਲਾਨ ਕਰੋ, ਧਮਕਾਨ ਕਰੋ, ਕਿਸੇ ਤੇ ਕੋਈ ਕੰਨ ਨਹੀਂ ਰੱਖਿਆ। ਸੰਘੀ ਢਾਂਚਾ ਜਿਹੜਾ ਉਹ ਕਿਸ ਤਰ੍ਹਾਂ ਦਾ ਸੰਘੀ ਢਾਂਚਾ,
ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ ਲੱਗਿਆ, ਕਿਉਂਕਿ ਤੁਹਾਡੇ ਕੋਲ ਤੇ ਜਿਹੜੀ ਆਰਥਿਕ ਖੁਦ ਮੁਖਤਿਆਰੀ ਸੀ ਸਟੇਟਾਂ ਦੇ ਕੋਲ, ਉਹ ਵੀ ਨਹੀਂ ਰਹੀ, ਉਹ ਵੀ ਚੱਕ ਕੇ ਕੇਂਦਰ ਆਪਣੇ ਕੋਲ ਲੈ ਗਈ। ਪਤਾ ਨਹੀਂ ਕਿਸ ਸੰਘੀ ਢਾਂਚੇ ਦੀ ਗੱਲ ਕਰੀ ਜਾਂਦੇ ਆ। ਜੇ ਸੰਘੀ ਢਾਂਚੇ ਦੀ ਗੱਲ ਹੁੰਦੀ ਤੇ ਪਾਣੀਆਂ ਦਾ ਤੁਹਾਡਾ ਰੌਲਾ ਨਾ ਪੈਂਦਾ ਜਿਹੜਾ ਤੁਸੀਂ ਪਾਈ ਫਿਰਦੇ ਜੀ। ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਪਟਨ ਨੇ ਸੱਦੀ ਹੈ ਪਹਿਲੀ ਮੀਟਿੰਗ ਹੁਣ। ਹਾਂਜੀ ਬਿਲਕੁਲ, ਇਹ ਦਿੱਲੀ ਗਏ ਨੇ ਤੇ ਦਿੱਲੀ ਤੋਂ ਬਾਅਦ ਜਦੋਂ ਇਹ ਪਰਤਣਗੇ ਫਿਰ ਤੁਰੰਤ ਇੱਕ ਇਹਨਾਂ ਦੀ ਆਪਣੀ ਕੈਬਨਿਟ ਦੀ ਮੀਟਿੰਗ ਹੋਊਗੀ। ਉਹਦੇ ਵਿੱਚ ਹੁਣ ਇਹ ਖਾਸ ਤੌਰ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਇਹ ਕੀ ਫੈਸਲਾ ਲੈਂਦੇ, ਕੀ ਇਹਨਾਂ ਦਾ ਸਟੈਂਡ ਰਹੂਗਾ। ਹਾਲਾਂਕਿ ਇਹਨਾਂ ਦੇ ਜਿਹੜੇ ਖਾਸਮ ਖਾਸ ਆ ਤੇ ਜਿਹੜੇ ਕੈਬਨਿਟ ਦੇ ਮਿਨਿਸਟਰ ਵੀ ਆ, ਉਹਨਾਂ ਦੇ ਵਿੱਚੋਂ ਕੁਛ ਨੇ ਆਪਣੀ ਰਾਏ ਜ਼ਾਹਰਾ ਤੌਰ ਤੇ ਰੱਖੀ ਆ ਕਿ ਨਵਜੋਤ ਸਿੰਘ ਸਿੱਧੂ ਡਰਾਮਾ ਕਰਦਾ। ਇੱਕ ਮੰਤਰੀ ਨੇ ਉਹਨੂੰ ਡਰਾਮੇਬਾਜ਼ ਵੀ ਕਿਹਾ, ਇੱਕ ਨੇ ਕਿਹਾ ਸੀਗਾ ਕਿ ਕੰਮ ਕਾਰ ਸੰਭਾਲਣਾ ਚਾਹੀਦਾ, ਇੱਕ ਨੇ ਕਿਹਾ ਸੀਗਾ ਕਿ ਇਹਦਾ ਅਸਤੀਫਾ ਜਿਹੜਾ ਪ੍ਰਵਾਨ ਕਰਨਾ ਚਾਹੀਦਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਕੁਛ ਜਿਹੜੇ ਸੀਨੀਅਰ ਕੈਬਨਿਟ ਮਿਨਿਸਟਰ ਆ ਉਹ ਇਸ ਹੱਕ ਦੇ ਵਿੱਚ ਆ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਕਰੋ ਤੇ ਇਹਨੂੰ ਖੁੰਝੇ ਲਾਓ, ਸਾਰਾ ਕੰਮ ਹੈ ਜਿਹੜਾ ਉਹ ਮਗਰੋਂ ਲੱਗੇ। ਤਾਂ ਹੁਣ ਕਈ ਤੇ ਵਿੱਚ ਦੱਸਦੇ ਆ ਕਿ ਤਿਆਰੀਆਂ ਵੱਟੀ ਬੈਠੀਆਂ, ਡੰਡ ਬੈਠਕਾਂ ਮਾਰੀ ਜਾਂਦੇ ਆ ਕਿ ਅਸੀਂ ਬਿਜਲੀ ਮੰਤਰੀ ਬਣਨਾ। ਪਰ ਇੱਕ ਚੀਜ਼ ਹੈਗੀ ਆ, ਦੇਖੋ ਹੁਣ ਕੈਬਨਿਟ ਦੀ ਮੀਟਿੰਗ 'ਚ ਕੀ ਫੈਸਲਾ ਹੁੰਦਾ ਉਹ ਤੇ ਚਲੋ ਇਹਨਾਂ ਦੇ ਹੱਥ 'ਚ ਆ, ਕੋਈ ਭੇਤ ਨਹੀਂ ਜਾਣ ਸਕਦਾ। ਪਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ ਕਿ ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ਤੇ ਚਰਚਾ ਜਿਹੜੀ ਉਹ ਵਧੇਰੇ ਆ, ਉਹਨੂੰ ਵੇਖ ਕੇ ਏਦਾਂ ਲੱਗਦਾ ਨਹੀਂ ਹੈ ਜਿੱਦਾਂ ਹੁਣ ਇਹ ਕਹਿ ਦਿੰਦੇ ਇਹਨਾਂ ਦੇ ਮੰਤਰੀ ਕੁਛ ਕਿ ਜਲਦੀ ਇਹ ਸਭ ਕੁਛ ਹੋ ਜਾਣਾ ਚਾਹੀਦਾ, ਬਾਹਲੇ ਟੱਪੇ ਨਜ਼ਰ ਆਉਂਦੇ ਆ। ਤਾਂ ਮੈਨੂੰ ਨਹੀਂ ਲੱਗਦਾ ਏਡੀ ਜਲਦੀ ਏਡਾ ਸਖਾਲਾ ਕੰਮ ਹੋਊਗਾ। ਕਿਉਂਕਿ ਦੇਖੋ ਨਵਜੋਤ ਸਿੰਘ ਬੜਾ ਸ਼ਾਤਰ ਖਿਡਾਰੀ ਆ। ਨਵਜੋਤ ਸਿੰਘ ਸਿੱਧੂ ਨੇ ਆਖਰੀ ਗੁਗਲੀ ਕੀ ਸੁੱਟੀ ਸੀ, ਤੁਹਾਨੂੰ ਸਭ ਨੂੰ ਯਾਦ ਹੋਣਾ। ਆਖਰੀ ਗੁਗਲੀ ਸੀਗੀ ਕਿ ਇਹ ਰਲ ਕੇ ਚੱਲਦੇ ਆ। ਜਿੱਥੋਂ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਨੂੰ ਗੁੱਸਾ ਆਇਆ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਚੇਲੇ ਚਾਚੜੇ ਖਾਸ ਚੇਤੇ ਆ ਉਹਨਾਂ ਨੂੰ ਤਾ ਚੜਿਆ ਸੀਗਾ, ਕਿਉਂਕਿ ਅਸਲ ਦੇ ਵਿੱਚ ਉਹਨੇ ਲੰਬੀ ਚ ਖੜ ਕੇ ਗੱਲ ਕੀਤੀ ਕਿ ਫਰੈਂਡਲੀ ਮੈਚ ਚੱਲਦਾ। ਹੁਣ ਇੱਥੋਂ ਹੀ ਸਾਰੀ ਕਹਾਣੀ ਵਿਗੜਦੀ ਆ ਤੇ ਜੇ ਨਵਜੋਤ ਸਿੰਘ ਸਿੱਧੂ ਤੇ ਅੱਜ ਦੀ ਘੜੀ ਇਸੇ ਤਰ੍ਹਾਂ ਦਾ ਕੋਈ ਫੈਸਲਾ ਲਿਆ ਜਾਂਦਾ ਤਾਂ ਉਹ ਪਰਸੈਪਸ਼ਨ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਨੇ ਗਾੜੀ ਕਰ ਦਿੱਤੀ ਆ ਲੋਕਾਂ ਦੇ ਮਨਾਂ 'ਚ, ਜਿਹਦੇ ਕਰਕੇ ਲੋਕ ਉਹਨੂੰ ਚਾਹੁੰਦੇ ਵੀ ਆ, ਤਾਂ ਉਹ ਪਰਸੈਪਸ਼ਨ ਜਿਹੜੀ ਆ ਮਜ਼ਬੂਤ ਹੋਏਗੀ। ਤਾਂ ਉਸ ਪਰਸੈਪਸ਼ਨ ਨੂੰ ਤੋੜਨ ਵਾਸਤੇ ਕਾਂਗਰਸ ਅੱਗੇ ਵੀ ਜੀ ਤੋੜੀ ਯਤਨ ਕਰਦੀ ਆ। ਕਿਉਂਕਿ ਇਹ ਨਾ ਕਿਉਂ ਲੱਗਦਾ, ਉਹ ਕਿਸੇ ਨੇ ਪੁੱਛਿਆ ਸੀ ਮੈਂ ਚੋਰੀ ਨਹੀਂ ਕੀਤੀ ਜੀ, ਮੇਰਾ ਨਾਂ ਲੱਗਦਾ ਫਿਰ ਪਹਿਲਾਂ ਕੀਤੀਆਂ ਤਾਂ ਲੱਗਦਾ। ਤਾਂ ਇਹ ਅੱਜ ਦੀ ਸਿਆਸਤ ਦੇ ਵਿੱਚ ਸਭ ਕੁਝ ਚੱਲਦਾ, ਤਾਂ ਹੀ ਇਸ ਤਰ੍ਹਾਂ ਦੇ ਸ਼ੱਕਾਂ ਦੇ ਪ੍ਰਗਟਾਵੇ ਹੁੰਦੇ ਆ। ਖੈਰ ਉਹੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਅਸਤੀਫਾ ਪ੍ਰਵਾਨ ਕਰਨਾ ਕੈਪਟਨ ਅਮਰਿੰਦਰ ਸਿੰਘ ਲਈ ਸੁਖਾਲਾ ਕੰਮ ਨਹੀਂ, ਆਸੇ ਪਾਸੇ ਥੋੜਾ ਵੇਖਣਾ ਪਊਗਾ। ਪਰ ਜੇ ਆਪਾਂ ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੀਆਂ ਸਟੇਟਮੈਂਟਾਂ ਦੇਖੀਏ, ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਹਾਂਜੀ ਇਹ ਕੰਮ ਕਰਨਾ ਹੀ ਨਹੀਂ ਚਾਹੁੰਦਾ ਤਾਂ ਮੈਂ ਕੀ ਕਰਾਂ, ਤਾਂ ਉੱਥੋਂ ਲੱਗਦਾ ਕਿ ਉਹ ਤਿਆਰ ਨਹੀਂ ਅਸਤੀਫਾ ਪ੍ਰਵਾਨ ਕਰਨ ਵਾਸਤੇ, ਮਨਜ਼ੂਰ ਕਰਨ ਵਾਸਤੇ। ਪਰ ਦਿੱਕਤ ਇਹੋ ਰਹੇਗੀ ਕਿ ਬਹੁਤ ਵੱਡਾ ਵਰਗ ਆ ਔਰ ਜਿਹੜੇ ਕਾਂਗਰਸ ਦੇ ਸਪੋਰਟਰ ਆ ਉਹ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਆ। ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਪਊਗਾ, ਫਿਰ ਫੈਸਲਾ ਬਣਾ ਕੇ ਇਹਨਾਂ ਨੂੰ ਇੱਕ ਸਟੈਂਡ ਲੈਣਾ ਪਊਗਾ। ਜੀ ਅਗਲੀ ਗੱਲ ਕਰਦੇ, ਕਹਿੰਦੇ ਕਲੋਜ਼ਰ ਰਿਪੋਰਟ ਤੇ ਪੰਜਾਬ ਸਰਕਾਰ ਨੇ ਮੰਗੀ ਆ ਅਸਤੀਫੇ ਦੀ ਕਾਪੀ। ਨਹੀਂ, ਇਹ ਅਸਤੀਫੇ ਦੀ ਨਹੀਂ ਹੋਣੀ ਕਾਪੀ, ਉਹ ਜਿਹੜਾ ਇਹਨਾਂ ਨੇ ਕਲੋਜ਼ਰ ਰਿਪੋਰਟ ਦਾਖਲ ਕੀਤੀ ਆ ਉਹਦੀ ਕਾਪੀ ਹੋਏਗੀ। ਅਸਤੀਫੇ ਦੀ ਨਹੀਂ ਕਹਿ ਸਕਦੇ, ਕੇਸ ਦੀ ਉਹ ਜਿਹੜਾ ਕਲੋਜ਼ਰ ਰਿਪੋਰਟ ਹੋਏਗਾ ਮਾਮਲਾ, ਉਹਦੀ ਇਹਨਾਂ ਨੇ ਕਾਪੀ ਸ਼ਾਇਦ ਮੰਗੀ ਹੋਏਗੀ। ਕਿਉਂਕਿ ਇਹਨਾਂ ਦੇ ਕੋਲ ਹਾਲੇ ਆਈ ਨਹੀਂ ਹੈ ਕਾਪੀ, ਤਾਂ ਹੀ ਇਹਨਾਂ ਦੀ ਕੋਈ ਆਫੀਸ਼ੀਅਲੀ ਸਟੇਟਮੈਂਟ ਕੋਈ ਵੱਡੀ ਆਈ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਨਹੀਂ ਆਈ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਦੱਸਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ CBI ਨੂੰ ਚਿੱਠੀ ਲਿਖ ਕੇ ਕਾਪੀ ਦੀ ਮੰਗ ਕੀਤੀ ਗਈ ਹੈ। ਜੋ ਵੀ ਕਲੋਜ਼ਰ ਰਿਪੋਰਟ ਦੇ ਵਿੱਚ ਕਾਰਨ ਲਿਖੇ ਗਏ ਹੋਣੇ ਆ ਉਹਨਾਂ ਦਾ ਉਲੱਥਾ ਮੰਗਾਇਆ ਗਿਆ ਹੋਣਾ ਕਿ ਸਾਨੂੰ ਵੀ ਇੱਕ ਫੋਟੋਸਟੇਟ ਕਾਪੀ ਦਿਓ, ਅਸੀਂ ਵੀ ਵੇਖੀਏ ਕਿ ਕੀ ਲਿਖਿਆ, ਕੀ ਆਧਾਰ ਹੈ। ਤੇ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਸਾਫ਼ ਹੋਣਗੀਆਂ, ਇਹ ਕਿਸ ਤਰ੍ਹਾਂ ਅੱਗੇ ਆਪਣੀ ਰਣਨੀਤੀ ਬਣਾਉਂਦੇ ਆ, ਕਿਸ ਤਰ੍ਹਾਂ ਚੱਲਦੇ ਆ। ਪਰ ਦੇਖੋ ਇੱਕ ਚੀਜ਼ ਤੇ ਹੈ ਨਾ ਕਿ ਜੋ ਇਹਨਾਂ ਨੇ ਇੱਕ ਕਿਹਾ ਸੀਗਾ ਕਿ ਹਾਂਜੀ ਅਸੀਂ CBI ਤੋਂ ਕੇਸ ਵਾਪਸ ਲੈ ਲਾਂਗੇ, ਉਹ ਆਜੋ ਹੁਣ ਉਸ ਚੀਜ਼ ਤੋਂ ਭੱਜਦੇ ਪਹਿਲਾਂ ਤੇ ਉਹਦਾ ਜਵਾਬ ਦੇਣਾ ਚਾਹੀਦਾ। ਕਿਉਂਕਿ ਉਦੋਂ ਇਹਨਾਂ ਨੇ ਬੜੇ ਮਾਣ ਨਾਲ ਕਿਹਾ ਸੀਗਾ, ਬੜੇ ਕੌਨਫੀਡੈਂਟ ਹੋ ਕੇ ਕਿਹਾ ਸੀਗਾ ਕਿ ਅਸੀਂ ਸਾਰਾ ਕੁਛ ਹੈ ਜਿਹੜਾ ਠੀਕ ਕਰ ਲਵਾਂਗੇ, ਅਸੀਂ ਇੰਨੇ ਚਿਰ 'ਚ ਸਾਡੀ SIT ਜਿਹੜੀ ਉਹ ਸਭ ਕੁਛ ਠੀਕ ਕਰ ਦੂਗੀ, ਕੇਸ ਅਸੀਂ CBI ਤੋਂ ਵਾਪਸ ਲੈ ਲੈਣੇ ਆ।
ਤਾਂ SIT ਹੁਣ ਤੱਕ ਕਿਉਂ ਨਹੀਂ ਕਾਮਯਾਬ ਹੋ ਸਕੀ ਜਾਂ CBI ਤੋਂ ਕੇਸ ਵਾਪਸ ਕਿਉਂ ਨਹੀਂ ਲੈ ਜਾ ਸਕੇ, ਤਾਂ ਉਹਦਾ ਜ਼ਰੂਰ ਜਵਾਬ ਦੇਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ। ਦੂਜੀ ਚੀਜ਼ ਇਹ ਆ, ਗੱਲ ਉਹੀ ਫਿਰ ਉੱਥੇ ਆ ਜਾਂਦੀ ਆ ਪਹੁੰਚੋ ਕਿ ਦੇਖੋ ਹੁਣ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੀ ਇੱਕ ਸਟੇਟਮੈਂਟ ਸੀਗੀ। ਕੁੰਵਰ ਵਿਜੇ ਪ੍ਰਤਾਪ ਦਾ ਮੰਨਣਾ ਸੀਗਾ ਕਿ ਦੇਖੋ ਜਾਂਚ ਰਿਪੋਰਟ ਨੂੰ CBI ਵੱਲੋਂ ਬੰਦ ਕਰ ਦੇਣ ਦੇ ਬਾਵਜੂਦ ਉਸ ਦੀ SIT ਵੱਲੋਂ ਕੀਤੀ ਜਾਂਦੀ ਜਾਂਚ ਤੇ ਕੋਈ ਅਸਰ ਨਹੀਂ ਪਊਗਾ। ਉਲਟਾ SIT ਨੂੰ ਹੋਰ ਵੀ ਡੂੰਘਾਈ 'ਚ ਜਾ ਕੇ ਮਾਮਲੇ ਦੀ ਤਫਤੀਸ਼ ਕਰਨੀ ਹੋਈ। ਸੋ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਤੇ ਕਹਿੰਦੇ ਕਿ ਸਾਰਾ ਕੁਝ ਖਤਮ ਕਰ ਦਿੱਤਾ ਜੀ, ਅਕਾਲੀਆਂ ਦੇ ਦਬਾਅ 'ਚ ਹੋਇਆ। ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਜਦੋਂ ਇਹ ਗੱਲ ਕਹਿੰਦੇ ਜੇ ਕਿ ਅਕਾਲੀਆਂ ਨੇ ਦਬਾਅ ਪਾ ਕੇ ਉੱਤੋਂ ਜੀ ਸਾਰਾ ਕੁਝ ਆਪਣੇ ਆਪ ਕਰ ਲਿਆ, ਤਾਂ ਮੈਂ ਸਮਝਦਾ ਕਿ ਉਸ ਸਮੇਂ ਇਹ ਤੁਹਾਡੀ ਦੂਸਰੀ ਨਾਕਾਮੀ ਹੈ। ਪਹਿਲੀ ਹੈ ਕਿ ਤੁਸੀਂ ਕਹਿ ਕੇ ਇਨਸਾਫ ਨਹੀਂ ਦੇ ਸਕੇ ਇਸ ਮਾਮਲੇ ਦੇ ਵਿੱਚ, ਉਹ ਤੁਹਾਡੀ ਪਹਿਲੀ ਫੇਲੀਅਰ ਹੈ। ਦੂਜੀ ਇਹ ਆ ਕਿ ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਤੁਸੀਂ ਅਕਾਲੀਆਂ ਤੋਂ ਇਹ ਮੌਕਾ ਖੋਇਆ ਕਿਉਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਹੈ। ਤੇ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦਾ ਕਿ ਸਾਡੇ ਲਈ ਤੇ ਹੋਰ ਵਧੀਆ ਮੌਕਾ ਮਿਲਿਆ, ਸਾਨੂੰ ਤੇ ਹੋਰ ਵੀ ਜਿਹੜਾ ਇਹ ਦਾਇਰਾ ਮੋਕਲਾ ਮਿਲ ਗਿਆ, ਤਾਂ ਫਿਰ ਡਰ ਕਾਹਦਾ? ਫਿਰ ਤੁਸੀਂ ਆਪਣੀ SIT ਦੇ ਜ਼ਰੀਏ ਸੱਚ ਦਾ ਸੱਚ, ਝੂਠ ਦਾ ਝੂਠ ਨਿਸਤਾਰਾ ਕਰ ਦਿਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿਓ। ਕਿਉਂਕਿ ਤੁਹਾਡਾ ਖੁਦ SIT ਦਾ ਐਡਾ ਵੱਡਾ ਤੇ ਵਧੀਆ ਅਹਿਮ ਅਫਸਰ ਇਹ ਗੱਲ ਕਹਿਣ ਗਿਆ ਕਿ ਕੋਈ ਫਰਕ ਨਹੀਂ ਪੈਣਾ ਜੀ ਕਿ ਜੇ CBI ਦੇ ਵਿੱਚ ਕੋਈ ਹੈ ਕਲੋਜ਼ਰ ਰਿਪੋਰਟ ਵਾਲਾ ਫੰਡਾ, ਤਾਂ ਕੋਈ ਚੱਕਰ ਨਹੀਂ ਹੈ, ਸਾਡੇ ਕੋਲ ਬਹੁਤ ਕੁਛ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਫਿਰ ਤੁਹਾਨੂੰ ਤਾਂ ਕਾਪੀਆਂ ਮੰਗਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ। ਤੁਸੀਂ SIT ਦੇ ਜ਼ਰੀਏ ਜਲਦੀ ਤੋਂ ਜਲਦੀ ਨਿਬੇੜਾ ਕਰਕੇ ਦੋਸ਼ੀਆਂ ਤੱਕ ਪਹੁੰਚ ਜਾਓ, ਦੋਸ਼ੀਆਂ ਨੂੰ ਸਜ਼ਾ ਯਾਫਤਾ ਕਰ ਦਿਓ, ਬਸ ਠੀਕ ਠਾਕ ਹੈ ਕੰਮ ਫਿਰ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਇੱਕ ਅਧਿਆਪਕ ਆਗੂ ਨੂੰ ਹੋਸ਼ੀ ਕਰਤੂਤ ਮਹਿੰਗੀ ਪਈ। ਦੇਖੋ ਕਈ ਵਾਰ ਨਾ ਬੰਦਾ ਜਿਹੜਾ ਉਹ ਨਿੱਕੀਆਂ ਨਿੱਕੀਆਂ ਗੱਲਾਂ, ਉਹ ਕਹਿੰਦੇ ਹੁੰਦੇ ਨਾ ਕਿ ਪਲਦਾ ਘੁੱਸਿਆ 100 ਕੋ ਤੇ ਜਾ ਪੈਂਦਾ ਜੀ। ਤੇ ਕਈ ਵਾਰ ਨਿੱਕੀ ਜਿਹੀ ਗਲਤੀ ਹੁੰਦੀ ਹੈ ਨਾ, ਜੇਲ੍ਹ ਦੇ ਵਿੱਚ ਅਕਸਰ ਲਿਖਿਆ ਹੁੰਦਾ एक कदम उठा था राह शौक में, एक गलत कदम उठा था राह शौक में, तमाम उम्र मंजिल हमको ढूंढती रही। ਉਹ ਇਧਰੋਂ ਜਾਓ ਤੇ ਤਾਂ ਸ਼ੇਰ ਮੱਥੇ ਵੱਜਦਾ, ਜੇ ਉਧਰੋਂ ਆਓ ਤੇ ਤਾਂ ਮੱਥੇ ਵੱਜਦਾ, ਅਗਲਾ ਪਛਤਾਈ ਜਾਂਦਾ ਤੜਫੜ ਕੇ। ਤੇ ਉਹੀ ਚੀਜ਼ ਆ, ਕਈ ਵਾਰ ਨਿੱਕੀ ਜੀ ਗਲਤੀ ਤੁਹਾਡੇ ਤੇ ਬਹੁਤ ਭਾਰੀ ਪੈਂਦੀ ਹੈ। ਇਹਨੂੰ ਕਾਰ ਗਾਥਾ ਕਿਹਾ ਜਾਂਦਾ ਹੈ। ਜੋ ਇਹ ਕਹਾਣੀ ਹੈ ਨਾ, ਇਹ ਪਿੱਛੇ ਬਹੁਤ ਚਰਚਿਤ ਹੋਈ ਹੈ, ਕਾਰ ਗਾਥਾ। ਜੇ ਕਿਸੇ ਨੇ ਨਹੀਂ ਸੁਣੀ ਤੇ ਮੈਂ ਸੁਣਾ ਦਿੰਦਾ ਕਿ ਇੱਕ ਅਧਿਆਪਕ ਸੀਗਾ, ਉਹਨੇ ਵਿਚਾਰੇ ਦਾ ਕਿਤੇ ਸੁਪਨਾ ਸੀਗਾ ਕਿ ਆਪਾਂ ਕਾਰ ਲਵਾਂਗੇ, ਕਿਆ ਹੋਣਾ ਘਰ ਵਾਲੀ ਨੂੰ ਘੁੰਮਣ ਘਾਮਣ ਜਾਇਆ ਕਰਾਂਗੇ, ਆਪਦੀ ਗੱਡੀ ਤੇ ਚੜਿਆ ਕਰਾਂਗੇ। ਤਾਂ ਉਹਨੇ ਕਾਰ ਲੈ ਲਈ, ਨਵੀਂ ਕਰੇਟਾ ਕਾਰ ਲੈ ਲਈ, ਤੇ ਆਪਣੇ ਯਾਰਾਂ ਮਿੱਤਰਾਂ ਨੂੰ ਸੱਦ ਲਿਆ ਕਿ ਆਪਾਂ ਗੱਡੀ ਲਈ ਆ, ਆਜੋ ਪਾਰਟੀ ਸ਼ਾਰਟੀ ਕਰੀਏ। ਤੇ ਉੱਥੇ ਉਹ ਵੀ ਇੱਕ ਸੱਜਣ ਪਹੁੰਚਿਆ ਹੋਇਆ ਸੀਗਾ ਜਿਹੜਾ ਇੱਕ ਅਧਿਆਪਕ ਜਥੇਬੰਦੀ ਦਾ ਪ੍ਰਧਾਨ ਵੀ ਸੀਗਾ, ਪਰ ਉਹਦੀ ਉਸ ਅਧਿਆਪਕ ਦੇ ਨਾਲ ਜਿਹਦੇ ਕਾਰ ਦੀ ਪਾਰਟੀ ਚੱਲਦੀ ਪਈ ਸੀ, ਉਹਦੇ ਨਾਲ ਘੱਟ ਬਣਦੀ ਸੀ। ਹੁਣ ਪਤਾ ਨਹੀਂ ਤੋਂ ਘੱਟ ਬਣਦੀ ਸੀਗੀ, ਤਾਂ ਉਹਨੇ ਅੱਖ ਜੀ ਬਚਾ ਕੇ ਜਿਸ ਕਾਰ ਦੀ ਪਾਰਟੀ ਚੱਲਣ ਡਈ ਸੀ, ਉਹਨੇ ਪਤਾ ਨਹੀਂ ਕਿੱਥੋਂ ਚਾਕੂ ਸ਼ੁਰੂ ਹੀ ਲਈ, ਉਹਨੇ ਆਲੇ ਦੁਆਲੇ ਝਰੀਟਾਂ ਮਾਰ ਦਿੱਤੀਆਂ। ਨਵੀਂ ਕਾਰ, ਸੱਜਰੀ ਕਾਰ ਵਿਚਾਰੀ ਤੇ। ਤਾਂ ਜਦੋਂ ਝਰੀਟਾਂ ਵੱਜ ਗਈਆਂ, ਇਹ ਖਾ ਪੀ ਕੇ ਨਿਕਲੇ ਅਧਿਆਪਕ, ਤੇ ਵਧਾਈਆਂ ਵਧੂਈਆਂ ਦੇ ਕੇ ਜਦੋਂ ਵੇਖਣ ਲੱਗੇ ਕਾਰ ਵੱਲ, ਤੇ ਕਾਰ ਦੇ ਆਲੇ ਦੁਆਲੇ ਤੇ ਸੱਪ ਜੇ ਬਣੇ ਹੋਏ ਸੀਗੇ। ਤਾਂ ਫਿਰ ਰੌਲਾ ਪੈ ਗਿਆ ਕਿ ਆਹ ਕੀ ਚੱਕਰ ਚੱਲ ਗਿਆ। ਉਹਨਾਂ ਨੇ ਫਿਰ CCTV ਫੁਟੇਜ ਜਿਹੜੀ ਸੀਗੀ ਲਾਗੇ, ਉਹ ਖੰਗਾਲੀ ਕੱਢੀ, ਤੇ ਉਹ ਜਿਹੜਾ ਅਧਿਆਪਕ ਸੀਗਾ ਉਹ ਇਹ ਹੋਚੀ ਕਰਤੂਤ ਕਰਦਾ ਫੜਿਆ ਗਿਆ। ਫਿਰ ਐਸਾ ਪੰਗੇ ਨੂੰ ਪਿਆ, ਪਹਿਲਾਂ ਤੇ ਮੋਟੀ ਰਕਮ ਦੇਣੀ ਪਈ। ਉਹਨਾਂ ਨੇ ਆਖਿਆ ਕਿ ਤੇਰਾ ਚੱਲ ਰਾਜੀਨਾਮਾ ਤੇ ਕਰਾ ਦਿੰਦੇ, ਹੁਣ ਤੇਰੀ ਸ਼ਿਕਾਇਤ ਨਹੀਂ ਹੁੰਦੀ, ਪਰ ਪੈ ਜਾਂਦੇ ਵਿੱਚ ਸੱਜਣ ਬੇਲੀ ਜਿੱਦਾਂ ਹੁੰਦੇ ਆ, ਪਰ ਤੈਨੂੰ ਇਹ ਸਾਰਾ ਜਿਹੜਾ ਜੁਰਮਾਨਾ ਹਰਜਾਨਾ ਜਿਹੜਾ ਭਰਨਾ ਪਊਗਾ। ਤੇ ਦੱਸਦੇ ਕਿ 2 ਲੱਖ ਦੇ ਕਰੀਬ ਉਹਨੂੰ ਰਕਮ ਭਰਨੀ ਪਈ। ਪਰ ਇਸ ਤੋਂ ਵੀ ਕੰਮ ਅੱਗੇ ਕਿਆ ਚਲਾ, ਕਿਉਂਕਿ ਜਿਸ ਅਹੁਦੇ ਤੇ ਸੀਗਾ ਉੱਥੇ ਅਧਿਆਪਕਾਂ ਨੇ ਅੜ ਕੇ ਉਹਦੇ ਤੋਂ ਅਸਤੀਫਾ ਵੀ ਲੈ ਲਿਆ। ਉਹ ਕਹਿੰਦੇ ਆ ਕਿ ਭਾਈ ਜਿੱਦਾਂ ਤੂੰ ਕਾਰ ਤੇ ਝਰੀਟਾਂ ਮਾਰੀਆਂ ਸੀ, ਹੁਣ ਕਾਗਜ਼ ਤੇ ਵੀ ਝਰੀਟਾਂ ਮਾਰ ਦੇ ਕਿ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ। ਸੋ ਇਹ ਆਪਣੀ 2 ਅਧਿਆਪਕਾਂ ਦੀ ਟਕਲਬਾਜ਼ੀ ਦੀ ਕਹਾਣੀ ਵੇਖ ਲਓ। ਜੇ ਅਧਿਆਪਕ ਇਸ ਤਰ੍ਹਾਂ ਦੀ ਖੁੰਦਕ ਰੱਖਦੇ ਔਰ ਇਸ ਤਰ੍ਹਾਂ ਦੀ ਘਟੀਆ ਹਰਕਤ ਕੋਈ ਕਰ ਸਕਦੇ ਆ, ਤਾਂ ਫਿਰ ਆਮ ਸਮਾਜ ਦਾ ਕੀ ਬਣੂਗਾ। ਸੋ ਇਹ ਕਾਰ ਗਾਥਾ ਦੇ ਨਾਂ ਨਾਲ ਘਟਨਾ ਮਸ਼ਹੂਰ ਹੋਈ ਆ, ਜਿਹਦੇ ਵਿੱਚ ਇੱਕ ਅਧਿਆਪਕ ਨੂੰ ਆਪਣੀ ਹੋਛੀ ਹਰਕਤ ਵਾਸਤੇ ਨਾ ਸਿਰਫ ਮੋਟਾ ਇੱਕ ਰੋਜ਼ਾਨਾ ਦੇਣਾ ਪਿਆ, ਹਰਜ਼ਾਨਾ ਦੇਣਾ ਪਿਆ, ਬਲਕਿ ਬਦਨਾਮੀ ਵੀ ਖੱਟੀ। ਔਰ ਜਿਹੜੀ ਅਹੁਦੇਦਾਰੀ ਸੀ, ਜਾ ਕੇ ਕਹਿੰਦਾ ਹੋਣਾ ਮੈਂ ਫਲਾਣੀ ਜਥੇਬੰਦੀ ਦਾ, ਫਲਾਣੀ ਯੂਨੀਅਨ ਦਾ ਪ੍ਰਧਾਨ ਹੋਆ, ਉਹ ਪੂਛ ਵੀ ਲੱਥ ਗਈ।
ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਇੱਕ ਰਿਪੋਰਟ ਨੇ ਹੁਣ ਹੋਰ ਖੋਲ ਦਿੱਤੀ ਆ ਪੋਲ, ਥਾਣੇ ਚੱਲ ਰਹੇ ਆ ਮਾਫੀਏ ਦੇ ਸਹਿਯੋਗ ਦੇ ਨਾਲ। ਦੇਖੋ ਬੜੀਆਂ ਹਾਸੋਹੀਣੀਆਂ ਜਿਹੀਆਂ ਗੱਲਾਂ ਕਈ ਵਾਰ ਸਾਹਮਣੇ ਆ ਜਾਂਦੀਆਂ, ਪਰ ਇਹ ਰਿਪੋਰਟ ਕੋਈ ਉਹ ਰਿਪੋਰਟ ਨਹੀਂ ਜਿਵੇਂ ਚਲਾਵੀ ਜੀ ਰਿਪੋਰਟ ਆ ਜਾਂਦੀ ਆ ਜਾਂ ਕੋਈ ਮੇਰੇ ਵਰਗਾ ਉੱਠ ਕੇ ਕਹਿ ਦਿੰਦਾ ਜੀ ਮੈਂ ਖੋਜ ਕੀਤੀ ਆ। ਇਹ ਅਸਲ ਦੇ ਵਿੱਚ ਕੇਂਦਰ ਦੀ ਉਹੀ ਰਿਪੋਰਟ ਆ। ਕੇਂਦਰ ਸਰਕਾਰ ਨੇ ਇੱਕ ਰਿਪੋਰਟ ਭੇਜੀ ਆ, ਉਹਦੇ ਵਿੱਚ ਜਿਹੜਾ ਇਹਨਾਂ ਦਾ ਕੇਂਦਰੀ ਗ੍ਰਹਿ ਮੰਤਰਾਲਾ ਉਹਦੇ ਵੱਲੋਂ ਪੁਲਿਸ ਦਾ ਜਿਹੜਾ ਕੋਈ ਵਿਕਾਸ ਬਿਊਰੋ ਆ, ਵੈਸੇ ਉਹਦਾ ਪੂਰਾ ਨਾਮ ਹਿੰਦੀ ਚ ਮੇਰੇ ਖਿਆਲ ਦੇ ਨਾਲ ਪੁਲਿਸ ਅਨੁਸੰਧਾਨ ਵੈ ਵਿਕਾਸ ਬਿਊਰੋ ਕਹਿੰਦੇ ਆ ਉਹਨੂੰ, ਤਾਂ ਉਹ ਇਸ ਤਰ੍ਹਾਂ ਦਾ ਇਹਨਾਂ ਦਾ ਡਿਪਾਰਟਮੈਂਟ ਆ। ਉਹ ਡਿਪਾਰਟਮੈਂਟਲ ਲੈਟਰ ਇਹਨਾਂ ਨੂੰ ਆਇਆ ਵਾ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਤਾਂ ਉਹਦੇ ਵਿੱਚ ਇੱਥੋਂ ਤੱਕ ਲਿਖਿਆ ਗਿਆ ਕਿ ਜੋ ਇੱਥੇ ਸਟਰਕਚਰ ਚੱਲਦਾ, ਜੋ ਇੱਥੇ ਕੰਮਕਾਰ ਕਰਨ ਦਾ ਢੰਗ ਹੈ ਥਾਣਿਆਂ ਦਾ ਪੰਜਾਬ ਦੇ ਵਿੱਚ, ਉਹ ਇੰਨਾ ਜ਼ਿਆਦਾ ਬਦਹਾਲ ਵਾ ਕਿ ਕਈ ਵਾਰ ਸਟੇਸ਼ਨਰੀ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਰੋਜ਼ਮर्रा ਦੀ ਵਰਤੋਂ ਚ ਆਉਂਦੀਆਂ ਨੇ ਉਹਨਾਂ ਵਾਸਤੇ ਇਹਨਾਂ ਨੂੰ ਮਾਫੀਆ ਦਾ ਸਹਿਯੋਗ ਲੈਣਾ ਪੈਂਦਾ, ਯਾਨੀ ਚਾਹੇ ਉਹ ਸ਼ਰਾਬ ਮਾਫੀਆ ਹੋਵੇ, ਲੈਂਡ ਮਾਫੀਆ ਹੋਵੇ, ਮਤਲਬ ਕਿ ਉਹਨਾਂ ਦੀ ਬਿਆਨਤਦਾਰੀ ਤੇ ਇਹਨਾਂ ਦੀ ਦਿਹਾੜੀ ਲੰਘਦੀ ਆ। ਸੋ ਇਹ ਰਿਪੋਰਟ ਦੇ ਵਿੱਚ ਜ਼ਿਕਰ ਹੋਈ ਹੈ ਗੱਲ। ਫਿਰ ਉਹਨਾਂ ਨੇ ਬਕਾਇਦਾ ਹੁਣ ਇਸ ਵਾਰੀ ਜੋ ਇਹਨਾਂ ਨੂੰ ਵੰਡਿਆ ਗੱਫਾ ਛੱਪਾ, ਉਹਦੇ ਵਿੱਚ ਵੀ ਉਹਨਾਂ ਨੇ ਸਾਰਾ ਪ੍ਰਬੰਧ ਕਰਕੇ ਭੇਜਿਆ ਕਿ ਇਹਨੂੰ ਕੰਮ ਕਰ ਰਹੇ, ਉਹ ਚੱਲਦੇ ਰਹੇ ਸੱਚ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ, ਪਰ ਮੇਰੇ ਲਈ ਪਰੇਸ਼ਾਨਗੀ ਵਾਲੀ ਗੱਲ ਨਹੀਂ ਹੈ, ਕਿਉਂਕਿ ਮੈਨੂੰ ਯਾਦ ਆ ਜਦੋਂ ਦੀਨਾਨਗਰ ਦੇ ਵਿੱਚ ਹਮਲਾ ਹੋਇਆ ਸੀ, ਨਹੀਂ ਸ਼ਾਇਦ ਥਾਣੇ ਤੇ ਹੋਇਆ ਸੀਗਾ, ਤਾਂ ਉਦੋਂ ਕੀ ਹੋਇਆ ਸੀ, ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਥਾਣਿਆਂ ਦੀ ਹਿਫਾਜ਼ਤ ਵਾਸਤੇ ਨਾ ਸੀਮੈਂਟਡ ਮੋਰਚੇ ਬਣਾਵਾਂਗੇ। ਉਦਾਂ ਤੇ ਇਹਨਾਂ ਦੇ ਮੋਰਚੇ ਤੁਹਾਨੂੰ ਪਤਾ ਹੀ ਹੁੰਦਾ ਜਿਸ ਤਰ੍ਹਾਂ ਦੇ ਹੁੰਦੇ ਆ। ਪਹਿਲੀ ਗੱਲ ਤੇ ਮਿੱਟੀ ਜਿਹਦੇ ਬਣੇ ਹੁੰਦੇ ਆ। ਇੱਕ ਦਿਨ ਮੈਂ ਦੇਖਿਆ ਪਤਾ ਨਹੀਂ ਟਰੱਕ ਸਾਈਡ ਮਾਰ ਗਿਆ ਤੇ ਮੁਕਤਸਰ ਦੇ ਲਾਗੇ ਸੀ, ਉਹਨਾਂ ਦੀ ਇਕੱਲੇ ਗੱਟੇ ਜਿਹੇ ਦਿਖਦੇ ਸੀ ਕਿ ਮਿੱਟੀ ਉਹਨਾਂ ਦੀ ਸਾਰੀ ਸੜਕ ਤੇ ਆਈ ਹੋਈ, ਮਿੱਟੀ ਦੇ ਉਹ ਗੱਟੇ ਭਰ ਕੇ ਰੱਖੇ ਹੋਏ ਸੀ। ਉਹ ਰਾਤ ਨੂੰ ਕੋਈ ਰੱਜਿਆ ਟਰੱਕ ਮਾਰ ਗਿਆ ਉਹਦੇ ਵਿੱਚ, ਤਾਂ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਮੋਰਚਾ ਸੀਗਾ। ਮਿੱਟੀ ਸਾਰੀ ਖਿਲਰੀ ਹੋਈ ਸੀ, ਗੱਟੇ ਜੇ ਉਹਨਾਂ ਦੇ ਪਾਟੇ ਪਹਿਲੀ ਵਿੱਚ ਸਫਾਈ ਖੜਿਆ ਸੀਗਾ। ਤਾਂ ਇਹਨਾਂ ਨੇ ਉਹ ਸੀਮੈਂਟਡ ਜਦੋਂ ਮੋਰਚੇ ਬਣਾਉਣ ਦਾ ਐਲਾਨ ਕੀਤਾ ਤੇ ਇਹਨਾਂ ਦੇ ਕੋਲ ਪੈਸਾ ਹੈ ਨਹੀਂ ਸੀਗਾ। ਜਦੋਂ ਪੈਸਾ ਹੈ ਨਹੀਂ ਸੀ ਤੇ ਇਹ ਇੱਥੇ ਬਠਿੰਡੇ ਦੇ ਵਿੱਚ ਵੱਡੇ ਕਾਰਪੋਰੇਟੀਆਂ ਦੇ ਘਰਾਂ ਦੇ ਅੱਗੇ ਤੁਰੇ ਫਿਰਦੇ, ਕਹਿੰਦੇ ਜੀ ਪੁਲਿਸ ਨੇ ਨਾ ਅੱਜ ਕੱਲ ਆਪਣੀ ਹਿਫਾਜ਼ਤ ਵਾਸਤੇ ਮੋਰਚੇ ਬਣਾਉਣੇ ਆ, ਰੱਬ ਦਾ ਵਾਸਤਾ ਥੋੜੀ ਜਿਹੀ ਜੇਬ ਢਿੱਲੀ ਕਰੋ। ਵੱਡੇ ਕਾਰੋਬਾਰੀ ਜਿਹੜੇ ਆ ਉਹਨਾਂ ਦੇ ਘਰਾਂ 'ਚ ਤੁਰੇ ਫਿਰਦੇ ਸੀ, ਪਤਾ ਨਹੀਂ ਉਹਨਾਂ ਨੇ ਦਿੱਤਾ ਲਿਆ ਕੁਛ ਹੀ ਨਹੀਂ। ਸੋ ਜਦੋਂ ਇਹੋ ਜਿਹੇ ਮੌਕਿਆਂ ਤੇ ਜਿਹੜੇ ਕਿ ਬਹੁਤ ਘੱਟ ਪੈਸਿਆਂ ਦੇ ਨਾਲ ਜਿਹੜੇ ਪ੍ਰੋਜੈਕਟ ਨਿੱਕੇ ਲਾਏ ਜਾ ਸਕਦੇ ਆ, ਉਹਨਾਂ ਨੂੰ ਬਣਾਇਆ ਜਾ ਸਕਦਾ, ਤਾਂ ਉਦੋਂ ਲੋਕਾਂ ਦੇ ਘਰਾਂ 'ਚ ਝਾਕਦੇ ਫਿਰਦੇ ਆ। ਤਾਂ ਫਿਰ ਇਹ ਤੇ ਦੇਖੋ ਇਸ ਤਰ੍ਹਾਂ ਦਾ ਮਾਹੌਲ ਆ ਸਾਡੇ ਥਾਣਿਆਂ ਦਾ, ਮਾਫ਼ ਕਰਨਾ, ਪਿੱਛੇ ਕੋਈ ਸ਼ਿਕਾਇਤ ਲੈ ਕੇ ਜਾਂਦਾ ਕਿ ਮੈਨੂੰ ਫਲਾਣੇ ਨੇ ਕੁੱਟ ਘੱਤਿਆ, ਅਗਲਾ ਕਹਿੰਦਾ ਗੋਪਾਲ ਸੋ ਮੇਰੇ ਗੱਲ ਪੈ ਗਿਆ ਜੀ। ਉਹ ਕਹਿੰਦੇ ਹਰਪਾਲ ਸਿੰਘ ਜੀ ਤੁਹਾਡੀ ਸ਼ਿਕਾਇਤ ਲਿਖਦੇ, ਤੁਸੀਂ ਇਸ ਤਰ੍ਹਾਂ ਕਰੋ ਪਹਿਲਾਂ ਨਾ ਕਾਗਜ਼ ਲੈ ਕੇ ਆਓ, ਜਾਓ ਉੱਥੋਂ ਕਾਗਜ਼ ਲੈ ਕੇ ਆਓ। ਕਈ ਵਾਰ ਮੁਨਸ਼ੀ ਵੀ ਕਹਿੰਦਾ ਨਾਲ ਪਿੰਨ ਵੀ ਫੜੀ ਲੈ, ਮੇਰੇ ਪਿੰਨ 'ਚੋਂ ਸਾਈ ਬੁੱਕ ਕੀਤਾ। ਸੋ ਆਹ ਹਾਲ ਹੈ ਸਾਡੇ ਥਾਣਿਆਂ ਦਾ। ਤੇ ਜਿਹੜੇ ਹੈਗੇ ਵੱਡੇ ਪੁਲਿਸ ਅਫਸਰ ਛੋਟੇ ਤੇ ਇਸ ਤਰ੍ਹਾਂ ਕੰਮ ਚਲਾਉਂਦੇ ਆ। ਇਹ ਸ਼ਿਕਾਇਤ ਜਿਹੜਾ ਲੈ ਕੇ ਆਉਂਦਾ ਉਹਦੇ ਤੋਂ ਸਟੇਸ਼ਨਰੀ ਮੰਗਾ ਲਈ, ਉਹਦੇ ਤੋਂ ਗੂੰਦ ਮੰਗਾ ਲਈ, ਜਾਂ ਰਾਜੀਨਾਮਾ ਹੋ ਗਿਆ ਉਹਨਾਂ ਨੇ ਕਹਿੰਦਾ ਜੀ ਆਪ 500 ਰੁਪਏ ਦਿਓ ਰਜਿਸਟਰ ਲਿਆਉਣੇ ਆ, ਏਦਾਂ ਚੱਲਦਾ। ਤੇ ਜਿਹੜੇ ਵੱਡੇ ਅਫਸਰ ਆ ਉਹ ਗੱਡੀਆਂ ਲੈ ਕੇ ਥਾਣੇ ਦੀਆਂ ਤੇ ਤੇਲ ਤੂਲ ਪਵਾ ਕੇ ਕੋਈ ਆਪਦੇ ਸਹੁਰੇ ਘਰੇ, ਕੋਈ ਆਪਦੇ ਪਤਿਆਉਰੇ ਘਰੇ, ਕੋਈ ਮਾਸੜ ਘਰੇ, ਕੋਈ ਭੂਆ ਘਰੇ, ਕੀ ਏਦਾਂ ਵੀ ਕੰਮ ਚੱਲੀ ਜਾਂਦਾ। ਤੇਲ ਕੱਢ ਕੇ ਵੀ ਜਿਹਦਾ ਦਾ ਲੱਗਦਾ ਵੇਚੀ ਜਾਂਦਾ, ਪੁਰਜੇ ਵੀ ਵੇਚੀ ਜਾਂਦਾ। ਸੋ ਇਹ ਜਿਹੜੀ ਮਾਰਾਮਾਰੀ ਆ ਨਾ, ਇਹ ਰੋਕਣ ਦੀ ਜ਼ਰੂਰਤ ਆ। ਸਟੇਸ਼ਨਰੀ ਵਾਸਤੇ ਪਿੱਛੋਂ ਫੰਡਾਂ ਦੀ ਜ਼ਰੂਰਤ ਆ। ਇਹ ਗੱਲ ਠੀਕ ਆ, ਇਹਨਾਂ ਕੋਲ ਫੰਡਾਂ ਦੀ ਕਮੀ ਹੁੰਦੀ ਆ, ਤਾਂ ਜਦੋਂ ਫੰਡਾਂ ਦੀ ਕਮੀ ਦੇ ਚੱਲਦੇ ਆ ਤੁਸੀਂ ਪੈਸਾ ਕਿਸੇ ਵੱਡੇ ਕਾਰੋਬਾਰੀ ਤੋਂ ਮੰਗੋਗੇ ਜਾਂ ਕਿਸੇ ਲੈਂਡ ਮਾਫੀਆ ਜਾਂ ਸ਼ਹਿਰ ਮਾਫੀਆ ਜਾਂ ਫਲਾਣਾ ਮਾਫੀਆ, ਧਮਕਾਣਾ ਮਾਫੀਆ, ਕਿਸੇ ਤੋਂ ਵੀ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਗਿਫਟ ਲਓਗੇ ਜਾਂ ਤੁਸੀਂ ਉਹਦੇ ਤੋਂ ਨਜ਼ਰਾਨਾ ਲਓਗੇ ਜਾਂ ਉਹਦੇ ਤੋਂ ਡੋਨੇਸ਼ਨ ਲਓਗੇ, ਤਾਂ ਮੰਨ ਲਓ ਉਹਦੇ ਖਿਲਾਫ ਕੱਲ ਨੂੰ ਕੋਈ ਸ਼ਿਕਾਇਤ ਆਉਂਦੀ, ਤੁਸੀਂ ਕਾਰਵਾਈ ਕਿਹੜੇ ਮੂੰਹ ਨਾਲ ਕਰੋਗੇ? ਤੇ ਇਸ ਤਰ੍ਹਾਂ ਹੀ ਹੈ ਨਾ, ਜਿਵੇਂ ਕੋਈ ਪੱਤਰਕਾਰ ਕਿਸੇ ਤੋਂ ਇਸ਼ਤਿਹਾਰ ਲੈ ਆਵੇ ਲੱਖ ਰੁਪਏ ਦਾ, 1.5 ਲੱਖ ਰੁਪਏ ਦਾ, ਤੇ ਫਿਰ ਉਹਦੇ ਖਿਲਾਫ ਖਬਰ ਲਾਉਂਦੇ ਆ, ਉਹ ਸੱਚ ਦਾ ਹੱਕ ਦਾ ਕਿਵੇਂ ਪੱਖ ਪੂਰੂਗਾ? ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਕਹਿੰਦੇ ਬਾਹਰ ਮੌਜਾਂ ਲੁੱਟ ਰਹੇ ਅਧਿਕਾਰੀਆਂ ਦੇ ਉੱਤੇ ਹੁਣ ਸ਼ਿਕੰਜਾ ਕੱਸਣ ਦੀ ਤਿਆਰੀ ਆ। ਦੇਖੋ ਇਹ ਉਹ ਲੋਕ ਆ ਜਿਹੜੇ ਐਕਸ ਇੰਡੀਆ ਲੀਗ ਲੈ ਕੇ ਚਲੇ ਜਾਂਦੇ ਮੌਜਾਂ ਮੇਲੇ ਕਰਨ, ਤਾਂ ਹੁਣ ਉਹਨਾਂ ਤੇ ਦੱਸਦੇ ਆ ਕਿ ਇਹ ਕਾਰਵਾਈ ਕਰੂਗੇ।
ਤਾਂ ਇਹਨਾਂ ਨੇ ਉਹ ਜੋ ਇੱਕ ਤੇ ਵੈਸੇ ਐਕਚੁਅਲੀ ਵੀ ਇੰਡੀਆ ਲੈਣ ਦਾ ਤਰੀਕਾ ਸੀਗਾ ਨਾ, ਅਧਿਕਾਰੀ ਆਪੋ ਵਿੱਚ ਦੀ ਗੰਢ ਸੰਢ ਕਰ ਲੈਂਦੇ ਸੀਗੇ, ਉਹ ਬਦਲਣਾ ਵਾ। ਅੱਗੇ ਕੀ ਹੁੰਦਾ ਸੀਗਾ, ਆਪ ਹੀ ਗੱਲ ਕਰ ਲੈਣੀ ਕਿ ਫਲਾਣਾ ਸਿਆ ਮੈਂ ਚੱਲੇ ਹਾਂ, ਏਦਾਂ ਕਰੀ ਤੂੰ ਨਾ ਵੈਸਟਰਨ ਯੂਨੀਅਨ ਦੇ ਅੱਗੇ ਖਲੋ ਜਾਈ, ਲੱਸੀ ਪਾਣੀ ਆਪਾਂ ਕਰ ਦਿਆਂਗੇ, ਉੱਧਰੋਂ ਭੇਜ ਦਿਆਂਗੇ, ਨਾਲੇ ਡਾਲਰ ਭੇਜਾਂਗੇ, ਡਾਲਰ ਵਿਖਾਈ ਜਵਾਕਾਂ ਨੂੰ। ਸੋ ਇਸ ਤਰ੍ਹਾਂ ਵੀ ਹੋ ਜਾਂਦੀ ਸੀ ਸੈਟਿੰਗ। ਹੁਣ ਇਹ ਕਹਿੰਦੇ ਆ ਕਿ ਜੋ ਵੀ ਡਿਪਾਰਟਮੈਂਟ ਦਾ ਜਾਊਗਾ ਬਾਹਰ, ਤਾਂ ਉਹ ਵਿਭਾਗ ਦੇ ਸੈਕਟਰੀ ਜਾਂ ਮਨਿਸਟਰ ਤੋਂ ਇਜਾਜ਼ਤ ਲੈ ਕੇ ਜਾਊਗਾ, ਕਿਉਂਕਿ ਸ਼ਿਕਾਇਤਾਂ ਬੜੀਆਂ ਮਿਲਦੀਆਂ ਇੱਥੇ, ਬੜੇ ਕਿਸੇ ਸੁਣਨ ਨੂੰ ਮਿਲਦੇ ਆ ਕਿ ਫਲਾਣਾ ਗਿਆ, ਉਹ ਉੱਥੇ PR ਵੀ ਹੋ ਗਿਆ, ਤੂੰ ਤਨਖਾਹ ਵੀ ਲਈ ਜਾਂਦਾ, ਇਸ ਤਰ੍ਹਾਂ ਦਾ ਵੀ ਕੰਮ ਚੱਲੀ ਜਾਂਦਾ। ਸੋ ਉਹ ਸ਼ਿਕਾਇਤਾਂ ਨੇ, ਔਰ ਇੱਥੇ ਸਟਾਫ ਦੀ ਵੀ ਕਮੀ ਹੈ। ਇੱਧਰ ਤੇ ਪਿੰਡਾਂ ਦੇ ਵਿੱਚ ਡਾਕਟਰ ਹੈ ਨਹੀਂ, ਮਾਸਟਰ ਹੈ ਨਹੀਂ, ਪਰ ਇਕੱਲੇ ਬਾਹਰ ਹੀ ਨਹੀਂ ਗਏ ਕਿ ਕਈ ਡੈਪੂਟੇਸ਼ਨਾਂ ਤੇ ਬੈਠੇ ਆ ਜਾ ਕੇ ਚੰਡੀਗੜ੍ਹ, ਮੋਹਾਲੀ, ਪੰਜਾਬ 10 ਸਾਲਾਂ ਦੇ, ਉਹਨਾਂ ਦੇ ਵੀ ਕੰਮ ਕਰ ਇਸੇ ਤਰ੍ਹਾਂ ਚੱਲੀ ਜਾਂਦਾ। ਸੋ ਇਹਨਾਂ ਨੇ ਇਸ ਤਰ੍ਹਾਂ ਦਾ ਹੁਣ ਇੱਕ ਬਦਲਾਅ ਕੀਤਾ ਵਾ, ਜਿਹਦੇ ਤਹਿਤ ਬਹੁਤ ਔਖੀ ਇਹ ਛੁੱਟੀ ਮਿਲਿਆ ਕਰੂਗੀ, ਬਹੁਤ ਔਖੀ, ਔਰ ਉਹ ਵੀ ਉਸ ਸੂਰਤ ਦੇ ਵਿੱਚ ਜਦੋਂ ਐਮਰਜੈਂਸੀ ਹੋਊਗੀ, ਤਦ ਜਦ ਮਿਨਿਸਟਰ ਜਾਂ ਸੈਕਟਰੀ ਉਸ ਡਿਪਾਰਟਮੈਂਟ ਦਾ ਮਨਜ਼ੂਰ ਕਰੂਗਾ। ਵੈਸੇ ਸਿਹਤ ਡਿਪਾਰਟਮੈਂਟ ਤੋਂ ਦੱਸਦੇ ਆ ਕਿ ਬਹੁਤ ਸਾਰੇ ਜਿਹੜੇ ਡਾਕਟਰ ਸ਼ਾਸਤਰ ਆ ਉਹ ਬਾਹਰ ਜਾਂਦੇ ਆ ਗੇੜਾ ਕੱਢਣ, ਤਾਂ ਉਹ ਗੇੜਾ ਕੱਢਣ ਜਾਂਦੇ ਆ ਤੇ ਇੱਥੇ ਜਲੂਸ ਕੱਢਦੇ ਕਿ ਬਹੁਤ ਲੰਮੇ ਸਮੇਂ ਤੱਕ ਉਹ ਮੁੜਦੇ ਕੋਈ ਨਹੀਂ। ਪਰ ਠੀਕ ਹੈ, ਇਹਨਾਂ ਨੂੰ ਇਸ ਤਰ੍ਹਾਂ ਦੀ ਸਖਤਾਈ ਕਰਨੀ ਚਾਹੀਦੀ ਹੈ। ਪਰ ਜੋ ਇੱਥੇ ਮੰਤਰੀਆਂ ਸੰਤਰੀਆਂ ਦੇ ਸਹਾਰੇ ਜਾਂ ਜੈਕ ਚੈੱਕ ਦੇ ਸਹਾਰੇ ਆਪਣਾ ਰੇੜਾ ਰੇੜ ਲੈਂਦੇ ਆ, ਆਪਣਾ ਕੰਮਕਾਰ ਹੈ ਜਿਹੜਾ ਉਹ ਇਸ ਤਰ੍ਹਾਂ ਚਲਾਉਂਦੇ ਆ ਕਿ ਪਰਵਾਹ ਹੀ ਨਹੀਂ ਕਰਦੇ, ਬਸ ਤਨਖਾਹ ਲੈਣੀ ਆਉਂਦੇ ਆ ਤੇ ਹਾਜ਼ਰੀ ਪਾਉਣੀ ਆਉਂਦੇ ਆ, ਉਹਨਾਂ ਤੇ ਵੀ ਸਕੰਜਾ ਕੱਸਣ ਦੀ ਜ਼ਰੂਰਤ ਹੈ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਸਖਤਾਈ ਹੋਣੀ ਚਾਹੀਦੀ ਆ, ਠੀਕ ਹੈ, ਜਦੋਂ ਤੁਸੀਂ ਪੈਸਾ ਧੇਲਾ ਦਿੰਦੇ ਹੋ ਅਗਲੇ ਨੂੰ ਰਜਮਾ ਕਰਨਾ ਚਾਹੀਦਾ, ਤੁਹਾਨੂੰ ਕੰਮ ਲੈਣਾ ਚਾਹੀਦਾ ਹੈ। ਪਰ ਗੱਲ ਇਹ ਆ ਕਿ ਜੇ ਮੰਨ ਲਓ ਕੋਈ ਬਿਮਾਰ ਹੋ ਜਾਂਦਾ, ਔਰ ਅੱਜ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਬਣਿਆ ਪਿਆ, ਇੱਕ ਐਸਾ ਦੌਰ ਆਇਆ ਪਿਆ ਜਦੋਂ ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਨਾਤੀ ਹੈ ਜਿਹੜੇ ਅਗਲੇ ਦੇ ਬਾਹਰ ਚਲੇ ਜਾਂਦੇ ਆ, ਤਾਂ ਜੇ ਕੋਈ ਉਹਨਾਂ 'ਚ ਮੁਸੀਬਤ ਹੈ ਜਾਂ ਖੁਸ਼ੀ ਆ, ਉਸ ਮੌਕੇ ਤੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ। ਔਰ ਦੂਜੀ ਗੱਲ ਹੈ, ਜੇ ਕਿਸੇ ਦੇ ਬਿਮਾਰ ਸ਼ਮਾਰ ਹੋ ਗਿਆ ਕੋਈ ਜੀ, ਜਾਂ ਆਪ ਬਿਮਾਰ ਹੋ ਗਿਆ, ਉਸ ਸੂਰਤ ਦੇ ਵਿੱਚ ਵੀ ਨਰਮਾਈ ਜਿਹੜੀ ਉਹ ਰੱਖਣੀ ਚਾਹੀਦੀ। ਇਹ ਨਹੀਂ ਹੈ ਕਿ ਫਾਟਕ ਬੰਦ ਹੀ ਕਰ ਦੇਣਾ ਚਾਹੀਦਾ। ਜਿਹੜੇ ਮੌਜ ਮੇਲਾ ਕਰਦੇ ਆ, ਫਰੀ ਦੀ ਨਾਲ ਤਨਖਾਹ ਵੀ ਕੁੱਟੀ ਜਾਂਦੇ ਆ, ਉਹਨਾਂ ਵਾਸਤੇ ਰਸਤੇ ਹੋਣੇ ਚਾਹੀਦੇ ਆ। ਔਰ ਇਸ ਤਰ੍ਹਾਂ ਦੇ ਰਸਤਿਆਂ ਚੋਂ ਲੰਘਣ ਵਾਲੇ ਲੋਕ ਇੱਧਰ ਵੀ ਬੈਠੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੀਕਾਨੇਰ ਦੇ ਵਿੱਚ ਲੰਗਰ ਬੰਦ ਕਰਨ ਨੂੰ ਲੈ ਕੇ ਵਿਵਾਦ ਹੋਇਆ। ਦੇਖੋ, ਬੀਕਾਨੇਰ ਦੇ ਵਿੱਚ ਜਿਹੜਾ ਲੰਗਰ ਲਾਇਆ ਗਿਆ ਸੀਗਾ ਨਾ, ਇਹ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਕੌਰੇਆਣੇ ਤੋਂ ਸ਼ਾਇਦ ਸ਼ੁਰੂ ਹੋਇਆ ਸੀਗਾ। ਫਿਰ ਲਾਗੇ ਪਾਸੇ ਦੇ 15-20 ਪਿੰਡ ਜਾਂ 20-25 ਪਿੰਡ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ। ਮਤਲਬ ਕਿ ਉਹ ਰਸਦ ਪਾਣੀ ਉੱਥੋਂ ਇਕੱਠਿਆਂ ਕਰਦੇ, ਫਿਰ ਉਸ ਤੋਂ ਬਾਅਦ ਮੁੰਡੇ ਜਿਹੜੇ ਸੀਗੇ ਉਹ ਚਲੇ ਜਾਂਦੇ ਤੇ ਉੱਥੇ ਲੰਗਰ ਲਾਉਂਦੇ। ਹੁਣ ਤੁਹਾਨੂੰ ਪਤਾ ਹੀ ਹੈ, ਪੰਜਾਬ ਦੀ ਇਤਰਾਜ਼ ਵੀ ਹੈ ਕਿ ਇੱਥੋਂ ਇੱਕ ਕੈਂਸਰ ਟ੍ਰੇਨ ਵੀ ਜਾਂਦੀ ਆ, ਤਾਂ ਕੈਂਸਰ ਟ੍ਰੇਨ ਦੇ ਵਿੱਚ ਪੰਜਾਬੀ ਜਾਂਦੇ ਆ, ਔਰ ਉਹ ਪੰਜਾਬੀ ਜਾਂਦੇ ਆ ਜਿਹੜੇ ਵਿਚਾਰੇ ਗਰੀਬ ਹੁੰਦੇ ਆ ਇਲਾਜ ਪੱਖੋਂ। ਕੈਂਸਰ ਦਾ ਇਲਾਜ ਇੱਥੇ ਹਾਲੇ ਵੀ ਬਹੁਤ ਮਹਿੰਗਾ ਵਾ, ਤਾਂ ਉੱਥੇ ਫਿਰ ਚਲੇ ਜਾਂਦੇ ਆ ਜਦੋਂ। ਰੋਟੀ ਵੀ ਇੱਕ ਬਹੁਤ ਵੱਡਾ ਖਰਚਾ ਹੈ, ਜਦੋਂ ਤੁਸੀਂ ਕਿਸੇ ਦੂਸਰੇ ਸਟੇਟ 'ਚ ਜਾਂਦੇ ਹੋ ਤਾਂ ਰੋਟੀ ਪਾਣੀ ਦਾ ਵੀ ਇੱਕ ਬਹੁਤ ਵੱਡਾ ਖਰਚਾ। ਹਾਲਾਂਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਚਲੋ ਜਿੱਦਾਂ ਦਾ ਮਰਜ਼ੀ ਸਿਸਟਮ ਆ, ਹਸਪਤਾਲਾਂ ਦੇ ਵਿੱਚ ਲੰਗਰ ਦੀ ਕੋਈ ਕਮੀ ਨਹੀਂ ਰਹਿੰਦੀ। ਪਹਿਲੀ ਗੱਲ ਤੇ ਸੰਸਥਾਵਾਂ ਨੇ ਪੱਕੇ ਹੀ ਲੰਗਰ ਲਾ ਰੱਖੇ ਅੰਦਰ, PGI ਚਲੇ ਜਾਓ ਤੁਹਾਨੂੰ ਉੱਥੇ ਵੀ ਲੰਗਰ ਪਹੁੰਚਦਾ ਹੋ ਜਾਂਦਾ। ਸੋ ਕਹਿਣ ਦਾ ਮਤਲਬ ਕਿ ਪੰਜਾਬ ਦੇ ਵਿੱਚ ਇਹ ਚਲੋ ਇੱਕ ਕਹਿ ਲਈਏ ਕਿ ਆਸ਼ੀਰਵਾਦ ਹੈ ਗੁਰੂਆਂ ਪੀਰਾਂ ਦਾ ਕਿ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨੇ ਆਮ ਨੇ, ਪਰ ਉੱਥੇ ਰੋਟੀ ਪਾਣੀ ਦਾ ਬਹੁਤ ਔਖਾ ਹੁੰਦਾ। ਇਹਨਾਂ ਨੇ ਲੰਗਰ ਚਲਾਇਆ ਸੀਗਾ, ਪਰ ਅਚਾਨਕ ਕੀ ਹੋਇਆ ਕਿ ਉਹ ਜਿੱਥੇ ਧਰਮਸ਼ਾਲਾ ਦੇ ਵਿੱਚ ਜਾਂ ਨੇੜੇ ਤੇੜੇ ਲੰਗਰ ਸੀਗਾ ਉੱਥੋਂ ਚੁਕਾ ਦਿੱਤਾ ਗਿਆ ਅਚਾਨਕ। ਫਿਰ ਹਸਪਤਾਲ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ, ਤਾਂ ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ, ਖਾਲੀ ਥਾਂ ਪਈ ਹੈ, ਥੋੜੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਪਰ ਬਾਅਦ ਦੇ ਵਿੱਚ ਕਹਿੰਦੇ ਕਿ ਭੇਤ ਭਰੇ ਢੰਗ ਦੇ ਨਾਲ ਉਹ ਜਿਹੜਾ ਹਸਪਤਾਲ ਦਾ ਪ੍ਰਸ਼ਾਸਨ ਸੀਗਾ ਉਹ ਵੀ ਹੱਥ ਖਿੱਚ ਗਿਆ, ਕਹਿੰਦਾ ਕਿ ਅਸੀਂ ਲੰਗਰ ਇੱਥੇ ਨਹੀਂ ਚੱਲਣ ਦੇਣਾ। ਹਾਲਾਂਕਿ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਹੈ ਜਿਹੜਾ ਸਾਬਕਾ ਵਿਧਾਇਕ ਅਕਾਲੀ ਦਲ ਦਾ ਤਲਵੰਡੀ ਸਾਬੋ ਤੋਂ, ਉਹ ਸੰਪਰਕ ਸਾਧ ਰਿਹਾ, ਕੋਸ਼ਿਸ਼ਾਂ ਕਰ ਰਿਹਾ ਨਿੱਜੀ ਤੌਰ ਤੇ ਕਿ ਕਿਸੇ ਤਰੀਕੇ ਦੇ ਨਾਲ ਉਸ ਪ੍ਰਸ਼ਾਸਕੀ ਤੰਤਰ ਤੱਕ ਪਹੁੰਚ ਕੀਤੀ ਜਾਵੇ ਜਿਹਦੇ ਵਿੱਚ ਇਹ ਸਭ ਕੁਛ ਆਉਂਦਾ। ਤਾਂ ਹੁਣ ਦੇਖੋ ਕਿ ਕੀ ਬਣਦਾ। ਹਾਲ ਦੀ ਘੜੀ ਉੱਥੇ ਲੰਗਰ ਤੇ ਚੱਲਦਾ ਪਿਆ ਮਾੜਾ ਮੋਟਾ, ਪਰ ਪੂਰਾ ਚੱਲਦਾ ਰਹੂਗਾ ਤੇ ਖੁੱਲ ਕੇ ਚੱਲਦਾ ਰਹੂਗਾ, ਇਹਦੇ ਤੇ ਇੱਕ ਸਵਾਲ ਆ। ਉਹ ਮੇਰੇ ਖਿਆਲ ਦੇ ਨਾਲ ਏਦਾਂ ਨਹੀਂ ਹੋਣਾ ਚਾਹੀਦਾ। ਔਰ ਇਹ ਵੀ ਵੇਖਣਾ ਜ਼ਰੂਰੀ ਆ ਰਾਜ ਕਰਨਵੀਰ ਸਿੰਘ ਜੀ ਕਿ ਕੀ ਕੋਈ ਉੱਥੇ ਢਾਬੇ ਵਾਲਾ ਜਾਂ ਕੋਈ ਹੋਟਲ ਵਾਲਾ ਤਾਂ ਨਹੀਂ ਇਸ ਤਰ੍ਹਾਂ ਦੀ ਸ਼ਰਾਰਤ ਕਰ ਰਿਹਾ, ਕਿਉਂਕਿ ਉਹਨਾਂ ਦਾ ਸਟੇਟ ਆ, ਉਹਨਾਂ ਦਾ ਹੱਥ ਵੀ ਪੈਂਦਾ ਹੋਊਗਾ। ਕਿਉਂਕਿ ਇਹ ਤੇ ਇੱਕ ਚਲੋ ਪ੍ਰਥਾ, ਮਹਾਨ ਪ੍ਰਥਾ, ਆਪਾਂ ਨੂੰ ਪਤਾ, ਔਰ ਇਹਦੀ ਇੱਕ ਮਹਾਨਤਾ। ਪਰ ਜਿੱਥੇ ਕਿਤੇ ਤੁਹਾਨੂੰ ਪਤਾ ਹੀ ਆ ਕਿ ਅਗਲੇ ਦਾ ਇੰਟਰਸਟ ਪ੍ਰਭਾਵਿਤ ਹੁੰਦਾ ਹੋਵੇ, ਫਿਰ ਉਹ ਗੁੰਦਾ ਗੁੰਦਣ ਦੇ ਵਿੱਚ ਵੀ ਲੱਗ ਜਾਂਦਾ।
ਤਾਂ ਮੇਰੇ ਖਿਆਲ ਦੇ ਨਾਲ ਇੱਥੋਂ ਦੀ ਜਿਹੜੀ ਸਾਡੀ ਪੰਜਾਬ ਦੀ ਗੌਰਮੈਂਟ ਆ ਉਹਨੂੰ ਵੀ ਚਾਹੀਦਾ ਕਿ ਉਹ ਰਾਜਸਥਾਨ ਦੀ ਗੌਰਮੈਂਟ ਦੇ ਨਾਲ ਥੋੜਾ ਜਿਹਾ ਬਣਾਵੇ ਰਾਬਤਾ, ਕਿਉਂਕਿ ਉੱਥੇ ਵੀ ਮੇਰੇ ਖਿਆਲ ਨਾਲ ਕਾਂਗਰਸ ਦੀ ਸਰਕਾਰ ਹੈ, ਤਾਂ ਘੱਟੋ ਘੱਟ ਇੰਨੀ ਕੁ ਤੇ ਮੰਨੂਗੀ। ਇਹ ਕਿਹੜਾ ਪੰਜਾਬ ਦੀ ਰਾਇਲਟੀ ਮੰਗਣ ਲੱਗੇ ਕਿ ਪਾਣੀ ਦੀ ਰਾਇਲਟੀ ਦਿਓ, ਇੰਨੀ ਕੁ ਮੰਗ ਆ। ਔਰ ਉਹਦੇ ਵਿੱਚ ਵੀ ਹੈ ਕਿ ਸਿੱਖ ਕਿਹੜਾ ਇਕੱਲੀ ਆਪਣੀ ਕਮਿਊਨਿਟੀ ਲਈ ਲੰਗਰ ਲਾਉਂਦੇ ਆ, ਜਦੋਂ ਵੀ ਲਾਉਂਦੇ ਆ, ਜਾਂ ਪੰਜਾਬੀ ਕਿਹੜਾ ਇਕੱਲੇ ਆਪਣੇ ਪੰਜਾਬੀਆਂ ਲਈ ਲਾਉਂਦੇ ਆ। ਉੱਥੇ ਜਿਹੜੇ ਹੋਰ ਰਾਜਾਂ ਦੇ ਹੋਣਗੇ ਜਾਂ ਇਹਨਾਂ ਦੇ ਬੰਦੇ ਹੋਣਗੇ, ਉਹ ਵੀ ਤਾਂ ਢਿੱਡ ਭਰਦੇ ਹੋਣਗੇ। ਜੀ ਜੀ ਬਿਲਕੁਲ। ਹਾਂ, ਅਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਲੱਥਾ ਆ, ਉਸ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਆਫਤਾਂ ਨੇ। ਬਹੁਤ ਸਾਰੀਆਂ ਤਸਵੀਰਾਂ ਵੀਡੀਓ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਲੋਕਾਂ ਦੇ ਘਰਾਂ ਦੇ ਵਿੱਚ ਗੋਡੇ ਗੋਡੇ ਨਹੀਂ ਸਿਰਾਂ ਤਾਈਂ ਪਾਣੀ ਪਹੁੰਚੇ ਹੋਏ ਆ। ਹਾਂ, ਗੋਡੇ ਗੋਡੇ ਨਹੀਂ, ਮੋਢੇ ਮੋਢੇ ਕਹਿ ਲਓ ਜੀ, ਸਹੀ ਗੱਲ। ਜੇ ਪੱਛਮੀ ਮਾਲਵੇ ਨੂੰ ਛੱਡ ਦਈਏ, ਜਿੱਥੇ ਅਸੀਂ ਰਹਿੰਦੇ ਹਾਂ, ਪੱਛਮੀ ਮਾਲਵੇ ਨੂੰ ਛੱਡ ਦਈਏ, ਕੁਛ ਇਲਾਕਿਆਂ ਨੂੰ ਛੱਡ ਦਈਏ, ਜਿੱਦਾਂ ਅਬੋਹਰ, ਮਲੋਟ, ਫਾਜ਼ਿਲਕਾ ਜਾਂ ਗਿੱਦੜਬਾਹਾ, ਇਹਨਾਂ ਇਲਾਕਿਆਂ ਨੂੰ ਛੱਡ ਦਿਓਗੇ ਤੁਸੀਂ ਤਾਂ ਬਹੁਤ ਹੱਦ ਤੱਕ ਬਾਕੀ ਬਹੁਤ ਭਰਾ ਵਾਲਾ ਮੀਂਹ ਪਿਆ। ਭਰਾ ਤੋਂ ਮਤਲਬ ਹੁੰਦਾ ਭਰ ਗਿਆ, ਜਿੱਥੇ ਉੱਥੇ ਕਹਿੰਦੇ ਆ ਜਲ ਭਰਾਵ ਹੋ ਗਿਆ। ਸੋ ਇਹ ਜਿਹੜਾ ਭਾਰੀ ਮੀਂਹ ਪਿਆ, ਇਹਨੇ ਕਈ ਕਿਸਮ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਦਰਪੇਸ਼ ਕੀਤੀਆਂ ਲੋਕਾਂ ਦੇ। ਔਰ ਬਠਿੰਡੇ 'ਚ ਤੁਸੀਂ ਦੇਖਿਆ ਹੀ ਆ ਕਿ ਡਿਪਟੀ ਕਮਿਸ਼ਨਰ ਦੀ ਕੋਠੀ ਵੀ ਡੁੱਬ ਗਈ, IG ਦੀ ਕੋਠੀ ਵੀ ਡੁੱਬ ਗਈ, SSP ਦੀ ਕੋਠੀ ਵੀ ਡੁੱਬ ਗਈ। ਜਦੋਂ ਇਸ ਤਰ੍ਹਾਂ ਦੇ VIP ਡੁੱਬ ਗਏ ਤੇ ਆਮ ਬੰਦੇ ਦਾ ਕੀ ਹਾਲ ਹੋਊਗੀ? ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣਾ ਉਹ ਤੇ ਆਪ ਡੁੱਬੇ ਫਿਰਦੇ ਆ। ਫਿਰ ਮਾਨਸੇ ਦਾ ਵੀ ਇਹੋ ਹਾਲ ਆ। ਪਟਿਆਲੇ ਦੇ ਵਿੱਚ ਤੇ ਹੜ੍ਹ ਤਕਰੀਬਨ ਆ ਚੁੱਕਾ। ਉੱਥੇ ਤੁਹਾਨੂੰ ਪਤਾ ਹੀ ਆ, ਘੱਗਰ ਲੰਘਦਾ ਵਾ ਤੇ ਘੱਗਰ ਜਦੋਂ ਚੜ੍ਹਦਾ ਫਿਰ ਬਹੁਤ ਬੁਰੀ ਤਬਾਹੀ ਕਰਦਾ ਲਾਗੇ ਪਾਸੇ। ਇਹ ਫਿਰ ਸ਼ਤਰਾਣੇ ਤੱਕ ਤਬਾਹੀ ਕਰੀ ਤੁਰਿਆ ਹੁੰਦਾ। ਹੋਰ ਵੀ ਕਈ ਸ਼ਹਿਰ ਆ ਜਿੱਥੇ ਹੁਣ ਬਹੁਤ ਜ਼ਿਆਦਾ ਪਾਣੀ ਖਲੋ ਗਿਆ। ਜੇ ਅੱਜ ਦੀ ਰਾਤ ਹੋਰ ਮੀਂਹ ਪੈ ਜਾਂਦਾ ਤੇ ਸਮੱਸਿਆਵਾਂ ਦੇ ਵਿੱਚ ਚੋਖਾ ਇਜ਼ਾਫਾ ਹੋ ਜਾਊਗਾ। ਤਾਂ ਹਮੇਸ਼ਾ ਦੀ ਤਰ੍ਹਾਂ ਅੱਗੇ ਤੇ ਦੇਖੋ, ਜਦੋਂ ਫਤਿਹਵੀਰ ਫਸਿਆ ਸੀ ਵਿਚਾਰਾ ਬੋਰਵੈਲ ਦੇ ਵਿੱਚ, ਬੱਚਾ ਨਹੀਂ ਬਚ ਸਕਿਆ, ਤਾਂ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਦੇਖੋ ਜੀ, ਇਹ ਘਰਦਿਆਂ ਨੇ ਤਿਆਰੀ ਨਹੀਂ ਕੀਤੀ, ਘਰਦਿਆਂ ਨੇ ਲਾਪਰਵਾਹੀ ਕੀਤੀ ਹੈ। ਇਹਨਾਂ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਸੀਗਾ। ਫਿਰ ਆਖਿਆ NDRF ਨੇ ਵੇਖਣਾ ਸੀਗਾ ਜੀ, ਸਾਡਾ ਤਾਂ ਕੋਈ ਜ਼ਿੰਮਾ ਹੀ ਹੈ ਨੀਗਾ। ਤੇ ਹੁਣ ਬੰਦਾ ਪੁੱਛੇ ਕਿ ਜਿਹੜੀਆਂ ਆਹ ਤਿਆਰੀਆਂ ਕਰਨੀਆਂ ਸੀ, ਆ ਕੇ ਰਜਨੀਕਾਂਤ ਨੇ ਕਰਨੀਆਂ ਜਾਂ ਕਮਲ ਹਾਸਨ ਨੇ ਕਰਨੀਆਂ ਸੀ? ਇਹ ਤਾਂ ਤੁਸੀਂ ਕਰਨੀਆਂ। ਇਹ ਤਾਂ ਨਿਕਾਸੀ ਨਾਲ ਜੁੜਿਆ ਮਸਲਾ ਹੈ। ਔਰ ਸਾਡੇ ਭਾਰਤ ਦੀ ਐਡੀ ਬਦਕਿਸਮਤੀ ਕਹਿ ਲਓ ਜਾਂ ਏਡਾ ਲੱਚਰ ਇੱਥੋਂ ਦਾ ਇਹ ਸਿਸਟਮ ਕਹਿ ਲਓ ਕਿ ਇਹਨਾਂ ਤੋਂ ਅੱਜ ਤੱਕ ਡਰੇਨੇਜ ਵਿਵਸਥਾ ਠੀਕ ਨਹੀਂ ਹੋਈ, ਸੀਵਰੇਜ ਵਿਵਸਥਾ ਠੀਕ ਨਹੀਂ ਹੋਈ। ਔਰ ਇਹਦੇ 'ਚ ਲੋਕਾਂ ਦਾ ਵੀ ਕਸੂਰ ਬਰੋਬਰ ਹੀ ਆ। ਬੱਚੇ ਦਾ ਲਿਬੜਿਆ ਡਾਈਪਰ ਚੱਕਦੇ ਆ ਚੱਲਣ ਵਾਲੀ 'ਚ, ਲਿਫਾਫੇ ਖਾਲੀ ਕਰਦੇ ਆ ਚੱਲਣ ਵਾਲੀ 'ਚ, ਟੁੱਟਾ ਬੂਟ ਆ ਚੱਲਣ ਵਾਲੀ 'ਚ। ਤਾਂ ਜਦੋਂ ਫਿਰ ਇਸ ਤਰ੍ਹਾਂ ਪਾਣੀ ਦਾ ਫਲੋ ਹੁੰਦਾ, ਉਹ ਸਾਰੀਆਂ ਚੀਜ਼ਾਂ ਫਿਰ ਸੀਵਰ 'ਚ ਜਾਂਦੀਆਂ, ਬਲੋਕੇਜ ਤੇ ਆਉਣੀ ਆ। ਔਰ ਤੀਜੀ ਚੀਜ਼ ਇੱਕ ਹੋਰ ਵੀ ਜੇ ਦੇਖੋ, ਕੁਦਰਤੀ ਵਹਾਅ ਹੁੰਦਾ ਹਰੇਕ ਸ਼ਹਿਰ ਦਾ। ਸਾਡੇ ਇੱਥੇ ਸਿਸਟਮ ਨਹੀਂ ਹੈਗਾ। ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਮਕਾਨ ਜਿਹੜੇ ਪਾਏ ਜਾਂਦੇ ਆ, ਬੜੇ ਬੜੇ ਸਾਰਥਕ ਢੰਗ ਨਾਲ ਪਾਏ ਜਾਂਦੇ ਆ। ਸਾਡੇ ਇੱਥੇ ਕੀ ਆ ਕਿ ਨਜਾਇਜ਼ ਕਲੋਨੀਆਂ ਉੱਤਰ ਜਾਂਦੀਆਂ। ਉਹ ਜਿਹੜਾ ਕੁਦਰਤੀ ਵਹਾਅ ਹੁੰਦਾ, ਜਦੋਂ ਪ੍ਰਭਾਵਿਤ ਹੁੰਦਾ, ਉਹਦਾ ਚੜਾਅ ਫਿਰ ਦੂਸਰੇ ਪਾਸੇ ਆਉਂਦਾ ਹੀ ਆਉਂਦਾ। ਸੋ ਇਹ ਸਮੱਸਿਆਵਾਂ ਨੇ, ਪਰ ਇਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਹਮੇਸ਼ਾ ਸਰਕਾਰ ਦੀ ਹੀ ਰਹਿੰਦੀ ਹੈ। ਹਾਲਾਂਕਿ ਮੈਂ ਜਿਵੇਂ ਕਿਹਾ ਕਿ ਲੋਕਾਂ ਦਾ ਵੀ ਕੁਝ % ਤੱਕ ਕਸੂਰ ਹੈ, ਪਰ ਬਹੁਤੇ ਜ਼ਿੰਮੇਵਾਰ ਜਿਹੜੇ ਆ ਉਹ ਹਾਕਮ ਹੁੰਦੇ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ। ਸੋ ਇਹਨਾਂ ਨੇ ਇੱਕ ਵਾਰੀ ਫੇਰ ਦਿਖਾ ਦਿੱਤਾ ਕਿ ਇਹ ਸਰਕਾਰ ਜਿਹੜੀ ਹੈ ਜਾਂ ਇਹ ਸਿਸਟਮ ਹੈ ਜਿਹੜਾ, ਉਹ ਕਿਸੇ ਬੱਚੇ ਦੇ ਸਹਾਰੇ ਨਹੀਂ, ਅਟਕਲ ਪੱਚੂ ਦੇ ਸਹਾਰੇ ਚੱਲਦਾ। ਜੀ ਵਾਕਿਆ ਕੋਈ ਦੋ ਰਾਵਾਂ ਨਹੀਂ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ, ਤੇ ਤੁਸੀਂ ਸੁਣ ਰਹੇ ਹੋ